अच्छा बिस्मिल्लाहिर्रहमानिर्रहीम। ਇਹ ਹੈ ਫਾਰਮ ਜਿਸ ਤੇ ਰਜਿਸਟ੍ਰੇਸ਼ਨ ਹੋਣੀ ਹੈ। ਇਹਦੇ 38 ਕਾਲਮ ਹਨ। ਇਹ 38 ਕਾਲਮ ਤੁਹਾਡਾ ਨਾਮ ਹੈ, ਵਲਦੀਅਤ ਹੈ, ਪਤਾ ਹੈ, ਜ਼ਮੀਨ ਦੀ ਨੋਈਅਤ ਹੈ, ਜ਼ਮੀਨ ਕਿੱਥੇ ਕਿੰਨੀ ਕਿੰਨੀ ਹੈ, ਕਿਹੜੀ ਕਿਹੜੀ ਤੁਸੀਂ ਫਸਲ ਲਾਈ ਹੈ, ਕਿੰਨਾ ਕੁਝ ਤੁਸੀਂ ਉਹਦੇ ਤੇ ਬੀਜ ਰਹੇ ਹੋ ਔਰ ਕੀ ਪੈਦਾਵਾਰ ਉਹਦੇ ਤੋਂ ਲੈ ਰਹੇ ਹੋ, ਔਰ ਉਸ ਤੋਂ ਬਾਅਦ ਤੁਹਾਡੇ ਜਾਨਵਰ ਵਗੈਰਾ ਕਿੰਨੇ ਨੇ, ਇਹਨਾਂ ਦੀ ਡਿਟੇਲ ਮੌਜੂਦ ਹੈ ਇਹਦੇ ਤੇ। ਇਹ ਫਾਰਮ ਸਾਨੂੰ ਫਿਲ ਕਰਕੇ ਦੇ ਦਿਓਗੇ, ਤੁਹਾਡਾ ਕਿਸਾਨ ਕਾਰਡ ਦਾ ਅਸੀਂ ਉਹ ਸਿਸਟਮ ਦੇ ਵਿੱਚ ਅਪਲੋਡ ਕਰ ਦਿਆਂਗੇ, ਤੁਹਾਡਾ ਕਿਸਾਨ ਕਾਰਡ ਬਣ ਜਾਏਗਾ। ਅਸਲ ਹੈ ਕਿ ਕਿਸਾਨ ਕਾਰਡ ਬੇਸਿਕਲੀ ਹੈ ਕਿ ਤੁਹਾਡੀ ਰਜਿਸਟ੍ਰੇਸ਼ਨ ਹੈ ਮਹਿਕਮਾ ਜ਼ਰਾਅਤ ਦੇ ਨਾਲ। ਮਹਿਕਮਾ ਜ਼ਰਾਅਤ ਦੇ ਨਾਲ ਤੁਸੀਂ ਰਜਿਸਟਰਡ ਹੋ ਗਏ, ਤੁਸੀਂ ਕਾਸ਼ਤਕਾਰ ਬਣ ਗਏ। ਜਿਸ ਤਰ੍ਹਾਂ ਪਾਕਿਸਤਾਨੀ ਹੋਣ ਵਾਸਤੇ ਸਾਡੀ ਸ਼ਨਾਖਤੀ ਕਾਰਡ ਜ਼ਰੂਰੀ ਹੈ, ਇਸ ਵਾਸਤੇ ਕਿਸਾਨ ਕਾਰਡ ਕਿਸਾਨ ਹੋਣ ਵਾਸਤੇ ਜ਼ਰੂਰੀ ਹੈ। ਫਿਲਹਾਲ ਕਾਰਡ ਤਾਂ ਨਹੀਂ ਮਿਲ ਰਿਹਾ, ਲੇਕਿਨ ਜਿੰਦੀ ਰਜਿਸਟ੍ਰੇਸ਼ਨ ਸਾਡੇ ਸਿਸਟਮ ਵਿੱਚ ਹੋ ਜਾਂਦੀ ਹੈ ਉਹ ਹਰ ਤਰ੍ਹਾਂ ਦੀ ਸਬਸਿਡੀ ਲੈਣ ਦਾ ਹੱਕਦਾਰ ਹੋ ਜਾਂਦਾ ਹੈ। ਉਹਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੀ DAP ਤੇ ਸਬਸਿਡੀ 500 ਰੁਪਏ ਆ ਰਹੀ ਹੈ, SOP ਤੇ 800 ਰੁਪਏ ਸਬਸਿਡੀ ਆ ਰਹੀ ਹੈ, MOP ਤੇ 500 ਰੁਪਏ ਸਬਸਿਡੀ ਹੈ, ਨਾਈਟ੍ਰੋਫਾਸ ਤੇ 200 ਰੁਪਏ ਸਬਸਿਡੀ ਹੈ। ਉਸ ਤੋਂ ਬਾਅਦ ਅੱਗੇ ਅਗਰ NPK ਦੀ ਗੱਲ ਕਰੀਏ ਤੇ 300 ਰੁਪਏ ਸਬਸਿਡੀ ਹੈ। ਤਮਾਮ ਸਬਸਿਡੀਆਂ ਇਸ ਕਿਸਾਨ ਕਾਰਡ ਹੋਣ ਦੇ ਬਾਵਜੂਦ ਮਿਲਣਗੀਆਂ। ਅਗਰ ਕਿਸਾਨ ਕਾਰਡ ਤੁਹਾਡਾ ਨਹੀਂ ਹੈ ਤੇ ਕੋਈ ਸਬਸਿਡੀ ਨਹੀਂ ਮਿਲਣੀ। ਬੀ ਤੇ ਵੀ 1000 ਰੁਪਏ ਸਬਸਿਡੀ ਹੈ। ਕਪਾਹ ਦਾ ਜਿਹੜਾ ਬੀ ਹੈ ਉਹਦਾ BS 15 IUB 2013 FH 142 FH ਲਾਲਾਜ਼ਾਰ 886 ਇਹ ਵੈਰਾਈਟੀਆਂ ਨੇ। 1000 ਰੁਪਏ ਸਬਸਿਡੀ ਹੈ। ਤਰੀਕਾਕਾਰ ਕੀ ਹੋਏਗਾ, ਮਿਸਾਲ ਦੇ ਤੌਰ ਤੇ ਇਹ ਬੋਰੀ ਹੈ, ਬੋਰੀ ਦੇ ਵਿੱਚ ਇੱਥੇ ਸਿਲਾਈ ਕੀਤਾ ਹੋਏਗਾ ਟੋਕਨ, ਅੱਧਾ ਬਾਹਰ ਨਜ਼ਰ ਆ ਰਿਹਾ ਹੋਏਗਾ, ਅੱਧਾ ਅੰਦਰ ਹੋਏਗਾ। ਉਹ ਲੈ ਕੇ ਸਕ੍ਰੈਚ ਕਰਾਂਗੇ, ਮੋਬਾਈਲ ਮੈਸੇਜ ਟਾਈਪ ਕਰਾਂਗੇ, ਉਹ ਕੋਡ ਖਾਲੀ ਜਗ੍ਹਾ ਸ਼ਨਾਖਤੀ ਕਾਰਡ ਦਾ ਨੰਬਰ ਲਿਖ ਕੇ 8070 ਵਾਲਾ ਕੋਡ ਯਾਦ ਰੱਖਣਾ। ਅੱਗੇ ਜਿੰਨੀਆਂ ਸਬਸਿਡੀਆਂ ਸਾਰੀਆਂ 8070 ਤੇ ਹੋਣਗੀਆਂ। ਉਹਦੇ ਤੇ ਵੀ ਲਿਖਿਆ ਹੁੰਦਾ, ਉਸ ਤੇ ਵੀ ਲਿਖਿਆ ਹੁੰਦਾ ਸਾਰਾ ਤਰੀਕਾਕਾਰ, ਲੇਕਿਨ ਫਿਰ ਮੈਂ ਸਮਝਾ ਰਿਹਾ। ਉਹ ਲਿਖ ਕੇ ਭੇਜਾਂਗੇ। ਦੂਸਰਾ ਟੋਕਨ 2019 ਵਾਲਾ ਹੋਣਾ ਚਾਹੀਦਾ। ਅਗਰ ਟੋਕਨ ਦੂਸਰਾ ਹੈ ਪੁਰਾਣੇ ਪਿਛਲੇ ਸਾਲ ਵਾਲਾ ਤੇ ਕੋਈ ਸਬਸਿਡੀ ਨਹੀਂ ਮਿਲਣੀ। ਟੋਕਨ ਉਹਦੇ ਵਿੱਚੋਂ ਨਿਕਲਣਾ, ਟੋਕਨ ਉਹਦੇ ਵਿੱਚ ਹੋਏਗਾ, ਸਿਲਾਈ ਕੀਤਾ ਹੋਏਗਾ। ਇਹ ਥੈਲੀ ਹੈ, ਥੈਲੀ ਦੇ ਵਿੱਚ ਸਿਲਾਈ ਕੀਤਾ ਹੋਇਆ, ਅੱਧਾ ਬਾਹਰ ਨਜ਼ਰ ਆ ਰਿਹਾ ਹੋਏਗਾ ਤੇ ਅੱਧਾ ਉਹਦੇ ਅੰਦਰ ਹੋਏਗਾ। ਜਿੱਥੋਂ ਵੀ ਮਰਜ਼ੀ ਖਰੀਦੀਏ ਜਿੱਥੋਂ ਮਰਜ਼ੀ ਲੈ ਲਓ, ਉਹਦੇ ਵਿੱਚ ਟੋਕਨ ਹੋਏਗਾ। ਬਿਲਕੁਲ ਹਰ ਜਗ੍ਹਾ ਤੋਂ ਆਉਂਦੇ। ਕਿਸਾਨ ਕਾਰਡ ਦੀ ਕਈ ਜਗ੍ਹਾ ਸਵਾਲ ਹੁੰਦਾ ਕਿਸਾਨ ਕਾਰਡ ਦੀ ਲੋੜ ਕੀ ਹੈ। ਕਿਸਾਨ ਕਾਰਡ ਦੀ ਲੋੜ ਹੈ ਕਿ ਸਾਡੀ ਸ਼ਨਾਖਤ ਬਣੇਗਾ, ਸਾਨੂੰ ਪਤਾ ਤੇ ਹੋਵੇ ਕਿ ਸਾਡੇ ਕਾਸ਼ਤਕਾਰ ਹਨ ਕਿੰਨੇ, ਤਾਦਾਦ ਕਿੰਨੀ। ਜਿਹੜੇ ਰਜਿਸਟਰਡ ਨੇ ਇਹਨਾਂ ਨੂੰ ਬਿਲਕੁਲ ਜਿਹੜੇ ਰਜਿਸਟਰਡ ਨੇ ਉਹਨਾਂ ਨੂੰ ਸਬਸਿਡੀ ਮਿਲ ਰਹੀ ਹੈ। ਥੋੜਾ ਦੇਰ ਸਵੇਰ ਹੋ ਜਾਂਦੀ ਹੈ, ਜੈਸੇ ਕਿ ਈਜ਼ੀ ਪੈਸਾ ਜਾਇਜ਼ ਕਾਸ਼ਤ ਜੈਬ ਵਾਲੇ ਨਹੀਂ ਹੈ ਨਾ, ਹਾਂਜੀ ਉਹਨਾਂ ਤੋਂ ਤੁਹਾਨੂੰ ਆਰਾਮ ਨਾਲ ਮਿਲ। ਕੋਡ ਵੀ ਖਾਸ ਤੋਂ 1000 ਰੁਪਏ ਦੇ। ਅੱਛਾ ਜੀ, ਸਹੀ। ਬੀ ਤੇ ਇਹ ਖਾਦ ਦਾ ਵੀ ਵਜ੍ਹਾ ਕੀ ਹੈ ਕਿਸਾਨ ਕਾਰਡ ਦੀ। ਇਹ ਸਾਰਾ ਕੰਮ ਕਰਦੀ ਕੌਣ ਪਈ? ਗਵਰਨਮੈਂਟ। ਪਹਿਲੇ ਕੀ ਹੋਇਆ ਸੀ ਕਿ ਪੈਸੇ ਆਉਂਦੇ ਸੀ, ਜ਼ਮੀਨ ਕਿਸੇ ਦੀ ਹੈ, ਪੈਸਾ ਕਿਸੇ ਨੂੰ ਮਿਲ ਜਾਂਦਾ ਸੀ। ਜਿਵੇਂ ਥੋੜੀ ਦੇਰ ਪਹਿਲੇ ਵੀ ਇੱਕ ਮੈਂ ਮਿਸਾਲ ਦਿੱਤੀ ਹੈ। ਹੁਣ ਹੋਇਆ ਕਿ ਜਿਹੜਾ ਬੰਦੇ ਦਾ ਸ਼ਨਾਖਤੀ ਕਾਰਡ ਮੈਸੇਜ ਹੋਏਗਾ, ਹਾਂਜੀ, ਉਸ ਬੰਦੇ ਦਾ ਅੰਗੂਠਾ ਲੱਗੇਗਾ ਤੇ ਫਿਰ ਤੁਹਾਨੂੰ ਸਬਸਿਡੀ ਮਿਲੇਗੀ, ਪੈਸੇ ਨਿਕਲਣਗੇ। ਅਗਰ ਅੰਗੂਠਾ ਕਿਸੇ ਹੋਰ ਦਾ ਹੈ, ਮੋਬਾਈਲ ਕਿਸੇ ਹੋਰ ਦਾ ਹੈ, ਸ਼ਨਾਖਤੀ ਕਾਰਡ ਕਿਸੇ ਹੋਰ ਦਾ ਹੈ ਤੇ ਉਹ ਪੈਸੇ ਨਹੀਂ ਮਿਲਣੇ, ਉਹ ਜ਼ਾਇਆ ਹੋ ਜਾਣਗੇ। ਇਸ ਵਾਸਤੇ ਦੂਸਰੀ ਇੱਕ ਅਹਿਮ ਗੱਲ ਕਿ ਜਿਹੜਾ ਨੰਬਰ ਤੁਸੀਂ ਸਾਨੂੰ ਲਿਖਾਇਆ ਹੋਇਆ ਕਿਸਾਨ ਕਾਰਡ ਦੇ ਵਿੱਚ, ਉਹ ਨੰਬਰ ਤੁਸੀਂ ਯਾਦ ਰੱਖਣਾ ਹੈ ਔਰ ਉਹਦਾ ਰਵੇ। ਸਾਡਾ ਮਸਲਾ ਇਹ ਹੁੰਦਾ ਹੈ ਕਿ ਉਹ ਮਿੰਟਸ ਲੈਣ ਵਾਸਤੇ ਅਸੀਂ ਉਹਨੂੰ ਬੰਦ ਕਰ ਦਿੰਦੇ ਹਾਂ ਤੇ ਮੁੜ ਚਲਾ ਲੈਂਦੇ ਹਾਂ, ਮਿੰਟਸ ਆ ਜਾਂਦੇ ਨੇ ਤੇ ਉਸ ਵਾਸਤੇ ਫਿਰ ਰੌਲਾ ਪੈ ਜਾਂਦਾ। ਨੈਟਵਰਕ ਵੀ ਨਹੀਂ ਬਦਲਣਾ। ਜਿਹੜਾ ਨੈਟਵਰਕ ਤੁਸੀਂ ਰਜਿਸਟਰਡ ਕਰਵਾਤਾ ਹੈ ਉਹ ਇਹ ਬੀਜ ਦੇਖ ਮਾਰ ਕੇ ਨਾ ਉਹ ਮੈਂ ਤੁਹਾਨੂੰ ਸਾਰੇ ਦੱਸ ਦਿੰਦਾ। ਜਿਹੜੇ ਬੀਜ ਨੇ BS 15 ਬਿਹਤਰੀਨ ਵੈਰਾਈਟੀ ਲਿਖੇ ਹੋਏ ਨੇ, ਲਿਖੇ ਹੋਏ ਨੇ, ਇੱਥੇ ਕੁਝ ਨਹੀਂ ਹੋਵੇ ਹੋਣੇ। BS 15 ਹੈ, IUB 2013 ਹੈ, FH ਲਾਲਾਜ਼ਾਰ ਹੈ, 886 ਹੈ ਤੇ 142 ਹੈ। ਤੁਹਾਡੇ ਇਲਾਕੇ ਵਾਸਤੇ 142 ਬਿਹਤਰੀਨ ਹੈ। BS 15 ਮੇਰੇ ਜ਼ਿਮੀਦਾਰ ਨੇ 71 ਮਣ ਪੈਦਾਵਾਰ ਲਈ। ਕਿਹੜੀ ਜਗ੍ਹਾ ਜੀ? ਇੱਥੇ ਚੱਕ ਸਲਾਮਤ ਹੈ। 71 ਮਣ ਪੈਦਾਵਾਰ ਉਹਨੇ ਲਈ ਹੈ। ਔਰ IUB 2013 40 ਮਣ ਫੀਲਡ ਕੰਡੀਸ਼ਨ ਦੇ ਵਿੱਚ ਉਹਨੇ ਪੈਦਾਵਾਰ ਲਈ ਹੈ। ਸਿਰਫ ਗੱਲ ਕੀ ਹੈ, ਮੈਨੇਜਮੈਂਟ ਤੁਹਾਡੀ ਅਹਿਮ ਹੈ। ਜਿੰਨੀ ਤੁਸੀਂ ਮੈਨੇਜਮੈਂਟ ਕਰ ਲਓਗੇ, ਜਿੰਨੇ ਅੱਛੇ ਤਰੀਕੇ ਨਾਲ ਸੰਭਾਲ ਲਓਗੇ, ਉਨੀ ਪੈਦਾਵਾਰ ਲੈ ਲਓਗੇ। ਨਰਮੇ ਕੋਲੋਂ ਪੈਦਾਵਾਰ ਖੋਣੀ ਪੈਂਦੀ ਹੈ, ਬਾਕੀਆਂ
ਫਸਲਾਂ ਨੂੰ ਪੈਦਾਵਾਰ ਦੇ ਜਾਂਦੀਆਂ। ਇਹਦੇ ਕੋਲ ਪੈਦਾਵਾਰ ਖੋਣੀ ਪੈਂਦੀ ਹੈ। ਉਹ ਗੱਲ ਹੁੰਦੀ ਹੈ ਨਾ ਕਿ ਅਗਰ ਤੁਸੀਂ ਜਾਣਾ ਹੈ ਲਾਹੌਰ, ਗੱਡੀ ਤੁਹਾਡੇ ਕੋਲ ਹੈ ਤੇ ਪੈਟਰੋਲ ਕਿਹੜਾ ਪਵਾਵਾਂ, ਕਿੰਨਾ ਪਵਾਵਾਂਗੇ ਜਿਹੜਾ ਲਾਹੌਰ ਤੱਕ ਲੈ ਜਾਵੇ। ਜੇ ਪੈਟਰੋਲ ਪਾਈਏ ਬਾਬਲ ਨਗਰ ਜਾਣ ਤੱਕ ਤੇ ਫਿਰ ਗੱਡੀ ਤੋਂ ਉੱਥੇ ਰੁਕ ਜਾਣੀ ਹੈ। ਇਸ ਵਾਸਤੇ ਜਿਹੜਾ ਖਰਚਾ ਉੱਤੇ ਕਰਨਾ ਹੈ, ਖਾਦ ਹੈ, ਬੀ ਹੈ, ਪਾਣੀ ਹੈ, ਇਹ ਹੁੰਦਾ ਪੈਟਰੋਲ, ਇਹ ਪੂਰਾ ਕਰਾਂਗੇ ਤੇ ਸਾਨੂੰ ਲਾਹੌਰ ਵੀ ਲੈ ਜਾਏਗਾ, ਹੋ ਸਕਦਾ ਕਰਾਚੀ ਵੀ ਲੈ ਜਾਵੇ। ਇਹ ਸਾਰੀਆਂ ਗੁਜ਼ਾਰਿਸ਼ਾਤ ਸੀ ਅੱਜ ਦੀ ਇਸ ਮੀਟਿੰਗ ਵਾਸਤੇ। ਮੈਂ ਕਿਸਾਨ ਕਾਰਡ ਤੇ ਜ਼ਿਆਦਾ ਜ਼ੋਰ ਇਸ ਵਕਤ ਦਿੱਤਾ ਹੈ ਕਿ ਜਿਹੜਾ ਬੰਦਾ ਰਹਿ ਗਿਆ ਕਰਵਾ ਲਵੇ। ਬਾਅਦ ਵਿੱਚ ਜਦੋਂ ਸਾਡੇ ਤੋਂ ਕੰਮ ਨਿਕਲ ਗਿਆ ਨਾ ਤੇ ਫਿਰ ਗਰੰਟੀ ਕੋਈ ਨਹੀਂ ਕਿ ਕਿਵੇਂ ਹੋ ਸੀ। ਬਹੁਤ ਸ਼ੁਕਰੀਆ।